ਤੇ ਮਿੰਟੂ ਜੀ ਸਾਰੇ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਇਹ ਨਿਗਾਹ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਮਾਮਲੇ ਤੇ ਕੀ ਟਿੱਪਣੀ ਕਰਦੇ ਨੇ ਤੇ ਉਹਨਾਂ ਨੇ ਵੀ ਹੁਣ ਪੰਜਾਬ ਦੇ ਮੌਜੂਦਾ ਹਾਲਾਤ ਤੇ ਆਪਣਾ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਜੀ। ਦੇਖੋ ਇਹਨਾਂ ਨੇ ਜੋ ਮਤਲਬ ਕਿ ਟਿੱਪਣੀ ਦਿੱਤੀ ਹੈ, ਵੈਸੇ ਪਹਿਲਾਂ ਵੀ ਦਿੱਤੀ ਸੀਗੀ, ਜੀ ਹੁਣ ਵੀ ਟਿੱਪਣੀ ਦਿੱਤੀ ਹੈ ਤਾਂ ਤਕਰੀਬਨ ਉਹ ਇੱਕੋ ਜਿਹੀ ਆ। ਇਹਨਾਂ ਨੇ ਕਿਹਾ ਕਿ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ, ਇਹ ਸਰਕਾਰਾਂ ਵੱਲੋਂ ਬੇਵਜ੍ਹਾ ਹੀ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇੰਟਰਨੈਟ ਬੰਦ ਹੋਣ ਕਾਰਨ ਕਈ ਤਰ੍ਹਾਂ ਦੀਆਂ ਅਫਵਾਹਾਂ ਲੋਕਾਂ ਕੋਲ ਪਹੁੰਚ ਰਹੀਆਂ ਹਨ, ਲੋਕਾਂ ਨੂੰ ਇਸ ਮਾਹੌਲ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੇ ਸਿਰਫ ਪੰਜਾਬ ਨੂੰ ਅਸਥਿਰ ਕਰਨ ਦੇ ਯਤਨ ਹੋ ਰਹੇ ਨੇ। ਤਾਂ ਦੇਖੋ ਗੱਲ ਇਹ ਹੈ ਕਿ ਉਹਨਾਂ ਨੇ 3 ਦਹਾਕੇ ਪਹਿਲਾਂ ਦੇ ਸਮੇਂ ਨੂੰ ਵੀ ਕੋਟ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਰਾਜਨੀਤੀ ਖੇਡੀ ਸੀਗੀ। ਉਹ ਸਾਰਾ ਇਤਿਹਾਸ ਜਿਹੜਾ ਉਹਦੇ ਹਵਾਲੇ ਨਾਲ ਕਹਿ ਰਹੇ ਨੇ ਕਿ ਜਿਸ ਦਾ ਨੁਕਸਾਨ ਵੱਡੇ ਪੱਧਰ ਤੇ ਸਿੱਖਾਂ ਤੇ ਪੰਜਾਬ ਨੂੰ ਭੁਗਤਣਾ ਪਿਆ ਸੀ। ਉਹਨਾਂ ਕਿਹਾ ਕਿ ਹੁਣ ਫਿਰ ਉਸੇ ਤਰ੍ਹਾਂ ਦੀ ਹੀ ਖੇਡ ਖੇਡੀ ਜਾ ਰਹੀ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ। ਤਾਂ ਗੱਲ ਇਹ ਹੈ ਕਿ ਦੇਖੋ ਜਥੇਦਾਰ ਸਾਹਿਬ ਦਾ ਅਜਨਾਲਾ ਵਾਲੇ ਮਾਮਲੇ ਤੋਂ ਬਾਅਦ ਦਾ ਬਿਆਨ ਤੁਸੀਂ ਕੱਢ ਕੇ ਦੇਖਿਆ ਹੋਏਗਾ। ਮਜੀਠੀਆ ਸਾਹਿਬ ਦੀ ਕਿਸ ਤਰ੍ਹਾਂ ਦੀਆਂ ਪੀਸੀਆਂ ਹੋਈਆਂ ਨੇ ਉਹ ਤੁਸੀਂ ਵੇਖਿਆ ਹੋਏਗਾ। ਤਾਂ ਮਤਲਬ ਸਮਝ ਨਹੀਂ ਆ ਰਹੀ ਕਿ ਕੀ ਕਹਿਣਾ ਚਾਹੁੰਦੇ ਆ। ਹੁਣ ਮਤਲਬ ਕਿ ਹੁਣ ਕਹਿ ਰਿਹਾ ਕਿ ਪੰਜਾਬ ਦਾ, ਤਾਂ ਉਸ ਟਾਈਮ ਵੀ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਜਿਸ ਟਾਈਮ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ। ਤੁਹਾਨੂੰ ਵਰਜਣਾ ਵੀ ਚਾਹੀਦਾ ਹੈ ਕਿ ਭਾਈ ਇਹਨਾਂ ਚੀਜ਼ਾਂ ਦਾ ਨਤੀਜਾ ਗਲਤ ਨਿਕਲ ਸਕਦਾ ਹੈ ਜਿੱਥੇ ਕੋਈ ਗਲਤੀ ਕਰ ਰਿਹਾ ਹੈ। ਤਾਂ ਉਸ ਵੇਲੇ ਤੁਸੀਂ ਮਤਲਬ ਕਿ ਹਵਾ ਦਾ ਰੁਖ ਦੇਖਦੇ ਹੋ ਕਿ ਜਿਸ ਪਾਸੇ ਜ਼ਿਆਦਾ ਲੋਕ ਹੁੰਦੇ ਆ ਉਸ ਪਾਸੇ ਤੁਸੀਂ ਤੁਰ ਪੈਂਦੇ। ਤਾਂ ਇਹ ਚੀਜ਼ ਡਿਪਲੋਮੈਸੀ ਨਹੀਂ, ਇੱਥੇ ਕਲੀਅਰ ਕੱਟ ਗੱਲ ਕਰੋ ਤੁਸੀਂ ਕਿ ਤੁਸੀਂ ਚਾਹੁੰਦੇ ਕੀ ਹੋ। ਤਾਂ ਹੁਣ ਜਿਸ ਤਰ੍ਹਾਂ ਦੀ ਸਟੇਟਮੈਂਟ ਇਹ ਦੇ ਰਹੇ ਨੇ, ਸਟੇਟਮੈਂਟ ਫਿਰ ਉਹੀ ਪੰਜਾਬ 'ਚ ਇਹ ਹੋ ਗਿਆ, ਹੋ ਜਾਊਗਾ ਜੀ, ਆਹ ਹੋ ਗਿਆ, ਸਥਿਰ ਕਰਨ ਦਾ ਯਤਨ ਕੀਤਾ ਜਾ ਰਿਹਾ। ਇਹ ਕਿਉਂ ਹੋ ਰਿਹਾ, ਕਾਤੋਂ ਹੋ ਰਿਹਾ? ਬਿਲਕੁਲ ਵਜ੍ਹਾ ਵੀ ਦੱਸੋ। ਤੇ ਫਿਰ ਅਕਾਲੀ ਲੀਡਰ ਕਿਉਂ ਅਮਰਤਪਾਲ ਸਿੰਘ ਦੀ ਇੰਨੀ ਮੁਖਾਲਫਤ ਕਰ ਰਹੇ ਸਨ? ਅਮਰਤਪਾਲ ਸਿੰਘ ਬਾਰੇ ਜੋ ਮਜੀਠੀਆ ਨੇ ਬੋਲਿਆ ਉਹ ਤੇ ਮੇਰੇ ਖਿਆਲ ਦੇ ਨਾਲ ਕੱਟੜ ਆਲੋਚਕ ਵੀ ਨਹੀਂ ਬੋਲਦਾ, ਖਾਲਿਸਤਾਨ ਦਾ ਕੱਟੜ ਆਲੋਚਕ ਵੀ ਨਹੀਂ ਬੋਲਦਾ। ਇੰਨੀ ਜ਼ਿਆਦਾ ਨਿੱਜੀ ਨਿੰਦਿਆ ਕੀਤੀ। ਤਾਂ ਗੱਲ ਇਹ ਹੈ ਕਿ ਸਮਝ ਨਹੀਂ ਆਉਂਦੀ। ਇਹਨਾਂ ਦੀ ਲੀਡਰਸ਼ਿਪ ਵੀ ਕਨਫਿਊਜ਼ ਨਜ਼ਰ ਆ ਰਹੀ ਹੈ। ਵਿਰਸਾ ਸਿੰਘ ਵਲਟੋਆ ਇੱਕ ਵੱਖਰੇ ਕਿਸਮ ਦਾ ਸਟੈਂਸ ਰੱਖਦੇ ਹੋਏ ਤੁਹਾਨੂੰ ਡਿਬੇਟਾਂ 'ਚ ਮਿਲਣਗੇ। ਪੀਰ ਮੁਹੰਮਦ ਉਹ ਕੁਝ ਹੋਰ ਐਂਗਲ ਤੋਂ ਗੱਲ ਕਰਦੇ ਆ। ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈ ਜਿਹੜੇ, ਉਹ ਅਕਾਲੀ ਲੀਡਰਾਂ ਦੀਆਂ ਜਾਤੀ ਸਟੇਟਮੈਂਟਾਂ ਨੂੰ ਵੀ ਰੱਦ ਕਰਨ ਤੇ ਤੁਸੀਂ ਗਲਤ ਕਰ ਰਹੇ ਹੋ। ਬਾਈ ਉਹੀ ਮੈਂ ਕਹਿ ਰਿਹਾ ਕਿ ਇਹਨਾਂ ਨੂੰ ਕਲੀਅਰ ਕੱਟ ਕਹਿਣਾ ਚਾਹੀਦਾ ਕਿ ਅਸੀਂ ਆਹ ਗੱਲ ਕਹਿ ਰਹੇ ਹਾਂ। ਬਿਲਕੁਲ ਮੈਂ ਉਸ ਹੱਕ ਦੇ ਵਿੱਚ ਆ ਕਿ ਨਿਰਦੋਸ਼ ਬੰਦੇ ਜਿਹੜੇ ਆ ਉਹ ਨਹੀਂ ਫਸਾਉਣੇ ਚਾਹੀਦੇ ਕਿਸੇ ਵੀ ਹਾਲਤ ਦੇ ਵਿੱਚ। ਐਵੇਂ ਕਿਸੇ ਦੇ ਮਤਲਬ ਕਿ ਮਾੜਾ ਮੋਟਾ ਕੋਈ ਬੰਦਾ ਜਾਂਦਾ ਆਉਂਦਾ ਜਾਂ ਸਪੋਰਟਰ ਹੈ ਜਾਂ ਕੋਈ ਕਿਸੇ ਦਾ ਕੰਟੈਂਟ ਸ਼ੇਅਰ ਕਰਦਾ ਉਹਦੇ ਘਰ 'ਚ ਧਾੜਾ ਚਾੜ ਦੇਣੀਆਂ, ਇਹ ਨਹੀਂ ਠੀਕ ਆ। ਪ੍ਰਧਾਨ ਮੰਤਰੀ ਵਰਗਾ ਉਹ ਬੰਦਾ, ਸਿੱਧਾ ਸਾਦਾ ਬੰਦਾ, ਮੈਂ ਚਲੋ ਠੀਕ ਹੈ ਕੁਛ ਖਰਾਬੀਆਂ ਉਹਦੀਆਂ ਹੈਗੀਆਂ ਨੇ, ਕੁਛ ਗਲਤੀਆਂ ਹੋ ਸਕਦੀਆਂ ਬੋਲ ਬਾਣੀ ਉਹਦੀ, ਪਰੰਤੂ ਉਹਦੇ ਤੇ NSA ਲੱਗ ਗਿਆ। ਉਹ ਤੁਸੀਂ ਦੱਸੋ ਮੈਨੂੰ NSA ਲੱਗਣ ਦੇ ਕਾਬਲ ਹੈ ਕਿ ਉਹਨੂੰ ਤਾਂ ਸੋਝੀ ਹੈ ਨਹੀਂ ਇਹਨਾਂ ਚੀਜ਼ਾਂ ਦੀ ਕਿ ਕੀ ਆਪਸ ਦੇ ਵਿੱਚ ਮਤਲਬ ਕਿ ਟਕਰਾਓ ਨੇ, ਕੀ ਇਤਿਹਾਸ ਹੈ, ਕੀ ਖਾਲਿਸਤਾਨ ਦਾ ਕਨਸੈਪਟ ਹੈ, ਕੀ ਕੁਝ ਵੀ ਚੀਜ਼ਾਂ ਦਾ ਨਹੀਂ ਪਤਾ ਹੋਏਗਾ। ਇਸੇ ਤਰ੍ਹਾਂ ਕਈ ਨਿਕਲ ਆਉਣਗੇ ਹੁਣ ਗਾਂ ਪਤਾ ਨਹੀਂ ਕਿੰਨਾ ਡਾਟਾ ਕੀ ਹਿਸਾਬ ਕਿਤਾਬ ਹੈ। ਸੋ ਗੱਲ ਇਹ ਹੈ ਕਿ ਇਹਨਾਂ ਨੂੰ ਵਕਤ ਰਹਿੰਦਿਆਂ ਵੇਲੇ ਰਹਿੰਦਿਆਂ ਤਾਂ ਇਹ ਜਿਹੜੀਆਂ ਗੱਲਾਂ ਨੇ ਕਲੀਅਰ ਕੱਟ ਕਰਨੀਆਂ ਚਾਹੀਦੀਆਂ ਸੀਗੀਆਂ। ਤੁਹਾਡੀ ਲੀਡਰਸ਼ਿਪ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੀਕ ਖਿੱਚ ਕੇ ਉਹਦਾ ਇੱਕ ਹਿੱਸਾ ਜਿਹੜਾ ਇੱਕ ਪਾਸੇ ਖਲੋ ਜਾਂਦਾ, ਦੂਸਰਾ ਦੂਸਰੇ ਪਾਸੇ। ਜੇ ਤੁਸੀਂ ਡਿਪਲੋਮੈਟਿਕ ਜੇ ਉਸ ਟਾਈਮ ਜਵਾਬ ਦਿੱਤੇ ਸਨ, ਉਸ ਟਾਈਮ ਸਟੇਟਮੈਂਟਾਂ ਦਿੱਤੀਆਂ।